ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਆਇਡੈਂਟੀਫਾਈ ਕੀਤੇ ਆ, ਉਹਨਾਂ ਨੂੰ ਨਜ਼ਰ ਆਏ ਆ, ਦਿਖੇ ਆ, ਲੱਭੇ ਆ 10,000 ਅਜਿਹੇ ਪੋਟੈਂਸ਼ੀਅਲ ਫਰਾਡ ਦੇ ਕੇਸ ਜਿਹੜੇ ਕਿ ਆਪਸ਼ਨਲ ਜਿਹੜੀ ਪ੍ਰੈਕਟੀਕਲ ਟ੍ਰੇਨਿੰਗ OPT ਜਿਹੜੀ ਸਟੂਡੈਂਟ ਵੀਜ਼ੇ ਦੇ ਨਾਲ ਜੁੜੀ ਹੁੰਦੀ ਆ, ਉਹਦੇ ਨਾਲ ਜੁੜੇ ਹੋਏ ਹੈਗੇ ਆ। ਸੋ ਕਹਿੰਦੇ ਵੀ ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਚ ਆਪਣੇ ਸਟੇ ਨੂੰ ਐਕਸਟੈਂਡ ਕੀਤਾ ਜਾਂਦਾ ਆ ਇਸ OPT ਦੇ ਨਾਲ। ਆਈਸ ਦੇ ਜਿਹੜੇ ਐਕਟਿੰਗ ਡਾਇਰੈਕਟਰ ਟੌਡ ਲॉयਨਸ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਪ੍ਰੈਸ ਕਾਨਫਰੰਸ ਜਿਹੜੀ ਆਈਸ ਤੇ US CIS ਨੇ ਜਿਹੜੀ ਕੀਤੀ, ਉਸ ਵਿੱਚ ਉਹਨਾਂ ਨੇ ਕਿਹਾ ਵੀ ਇਸ ਜਾਂਚ ਦੇ ਵਿੱਚ ਸਾਨੂੰ ਇਹ ਪਤਾ ਲੱਗਾ ਹੈ ਵੀ OPT ਪ੍ਰੋਗਰਾਮ ਦੀ ਦੁਰਵਰਤੋਂ ਜਿਹੜੀ ਉਹ ਕੀਤੀ ਗਈ ਆ, ਇਹ ਫੋਰਨ ਨੈਸ਼ਨਲਸ ਦੇ ਦੁਆਰਾ, ਸਟੂਡੈਂਟ ਵੀਜ਼ਾ ਹੋਲਡਰਸ ਦੇ ਦੁਆਰਾ, ਤਾਂ ਜੋ ਉਹਦੇ ਕਰਕੇ ਇਹ US ਦੇ ਵਿੱਚ ਕੋਈ ਸਾਲ ਜਾਂ 2 ਸਾਲ ਤੱਕ ਰਹਿ ਸਕੇ। ਕਹਿੰਦੇ ਵੀ ਇਹ ਉੱਦਾਂ ਪ੍ਰੋਗਰਾਮ ਵਰਤਿਆ ਜਾਂਦਾ ਹੈ ਵਿਦਿਆਰਥੀਆਂ ਦੇ ਲਈ ਵੀ ਕੋਈ ਜੌਬ ਲੱਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ H1B ਦੇ ਉੱਤੇ ਇਵੈਂਚੁਅਲੀ ਜਿਹੜੇ ਉਹ ਜਾ ਸਕਣ। ਉਹਨਾਂ ਨੇ ਕਿਹਾ ਵੀ ਜਿਹੜੇ ਸਿਕਿਉਰਿਟੀ ਥ੍ਰੈਟ ਆ ਜਿਹੜੇ ਓਰੀਜੀਨੇਟ ਕਰਦੇ ਆ ਫੋਰਨ ਸਟੂਡੈਂਟ ਪ੍ਰੋਗਰਾਮ ਦੇ ਉੱਤੇ, ਉਸ ਨੂੰ ਟੋਲਰੇਟ ਨਹੀਂ ਕੀਤਾ ਜਾਵੇਗਾ। ਸੋ ਹੁਣ H1B ਤੋਂ ਬਾਅਦ ਚ ਹੁਣ ਅਗਲੀ ਵਾਰੀ ਜਿਹੜੀ ਹਰਜੋਤ ਸਿੰਘ ਜੀ ਸਟੂਡੈਂਟ ਵੀਜ਼ਾਸ ਨੂੰ ਲੈ ਕੇ ਜਿਹੜੀ ਉਹ ਆ ਚੁੱਕੀ ਆ। ਡਿਊਰੇਸ਼ਨ ਵਾਲੀ ਜਿਹੜੀ ਅੱਗੇ DS ਹੁੰਦਾ ਸੀਗਾ, ਜਦੋਂ ਸਟੈਂਪ ਲੱਗਦੀ ਹੁੰਦੀ ਸੀ, ਉਸ ਨੂੰ ਹੁਣ ਉਹਨਾਂ ਨੇ ਚੇਂਜ ਆਲਰੇਡੀ ਕਰ ਦਿੱਤਾ ਆ। ਤੇ ਹੁਣ ਇਹਨਾਂ ਦਾ ਇਹ ਕਹਿਣਾ ਆ ਵੀ ਜਿਹੜੀਆਂ ਕੰਪਨੀਆਂ ਆ ਉਹ OPT ਵਾਲੇ ਵਿਦਿਆਰਥੀਆਂ ਨੂੰ ਜੌਬ ਦੇ ਦਿੰਦੀਆਂ ਆ, ਕਿਉਂਕਿ ਉਹਨਾਂ ਨੂੰ ਸਸਤੇ ਭਾਅ ਦੇ ਉੱਤੇ ਜਿਹੜੇ OPT ਵਾਲੇ ਜਿਹੜੇ ਵਿਦਿਆਰਥੀ ਸਟੂਡੈਂਟ ਆ ਉਹ ਕੰਮ ਕਰਨ ਦੇ ਲਈ ਮਿਲ ਜਾਂਦੇ ਆ, ਜਿਹਦੇ ਨਾਲ ਅਮਰੀਕਨ ਵਰਕਰਸ ਨੂੰ ਜਿਹੜਾ ਖੂੰਜੇ ਲਾਇਆ ਜਾਂਦਾ ਹੈਗਾ ਆ। ਸੋ ਜੇ ਤੁਸੀਂ ਹਰਜੋਤ ਸਿੰਘ ਜੀ ਓਵਰਆਲ ਇਸ ਟਾਈਮ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਉਹ ਦੇਖਿਆ ਜਾਵੇ, ਜਿਹੜੇ ਕਹਿੰਦੇ ਸੀ ਨਾ ਪਹਿਲਾਂ ਵੀ ਹਾਂਜੀ ਇਕੱਲਾ ਬਾਰਡਰ ਟੱਪ ਕੇ ਆਇਆਂ ਦੇ ਮਗਰ ਹੀ ਆ, ਨਹੀਂ, ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਆਏ ਆ, ਤੁਸੀਂ ਬਸ ਬਾਹਰੋਂ ਆਏ ਹੋਣੇ ਚਾਹੀਦੇ ਆ। ਤੁਹਾਡੇ ਜਿਹੜੇ ਦੁਆਲੇ ਆ ਉਹ ਸ਼ਿਕੰਜਾ ਜਿਹੜਾ ਹਰ ਇੱਕ ਤਰੀਕੇ ਦੇ ਨਾਲ ਕੱਸ ਹੋ ਰਿਹਾ ਹੈਗਾ ਆ। ਸੋ ਕਿਹੜਾ ਇੱਥੇ ਕੰਪਨੀਆਂ ਨੂੰ ਉਹਦੇ ਨਾਲ ਹਰਜੋਤ ਸਿੰਘ ਜੀ ਫਾਇਦਾ ਨਹੀਂ ਹੁੰਦਾ। ਇੱਕ ਪਾਸੇ ਤਾਂ ਟਰੰਪ ਹੁਣੀ ਆਪ ਮੰਨਦੇ ਆ ਇੰਟਰਵਿਊ ਦੇ ਵਿੱਚ ਵੀ ਸਾਡੇ ਇੱਥੇ ਜਿਹੜੇ ਜੀਨੀਅਸ ਨਹੀਂ ਹੈਗੇ, ਲੋਕ ਨਹੀਂ ਹੈਗੇ, ਇੰਨੇ ਸਮਾਰਟ ਲੋਕ ਨਹੀਂ ਆ, ਇਸ ਲਈ H1 ਵੀ ਕਰਨੇ ਪੈਂਦੇ ਆ। ਤੇ ਨਾਲੇ ਇਹ ਵੀ ਕਹਿੰਦੇ ਰਹਿੰਦੇ ਆ, ਕਹਿੰਦੇ ਵੀ ਅਸੀਂ ਇਹਨਾਂ ਨਿਆਣਿਆਂ ਨੂੰ ਪੜ੍ਹਾਉਂਦੇ ਆ, ਫਿਰ ਜੇ ਇਹਨਾਂ ਨੂੰ ਅਸੀਂ ਇੱਥੇ ਨਹੀਂ ਰੱਖਦੇ ਫਿਰ ਵਾਪਸ ਜਾਂਦੇ ਆ ਤੇ ਸਾਡੇ ਮੁਲਕ ਦੇ ਬਰਾਬਰ ਦੀਆਂ ਜਿਹੜੀਆਂ ਕੰਪਨੀਆਂ ਆ ਉਹਦੇ ਬਰਾਬਰ ਕੰਪਨੀਆਂ ਕ੍ਰੀਏਟ ਕਰਦੇ ਆ, ਤੇ ਸਾਨੂੰ ਇਹਨਾਂ ਨੂੰ ਪੜ੍ਹਾ ਕੇ ਜਿਹੜਾ ਉਹ ਫਾਇਦਾ ਕੀ ਆ। ਸੋ ਇਸ ਮੌਕੇ ਹਰ ਇੱਕ ਤੁਸੀਂ ਗੱਲਬਾਤ ਦੇ ਵਿੱਚ ਤੁਸੀਂ ਦੇਖੋਗੇ ਹਰਜੋਤ ਸਿੰਘ ਜੀ, ਤਾਂ ਅਮਰੀਕਨ ਜਿਹੜੀਆਂ ਜੌਬਸ ਆ ਉਸ ਦੀ ਅਮਰੀਕਨ ਵਰਕਰ ਦੇ ਨਾਮ ਦੇ ਹੇਠਾਂ ਹਰ ਇੱਕ ਪਾਸੇ ਜਿਹੜਾ ਸ਼ਿਕੰਜਾ ਆ ਉਹ ਕੱਸ ਹੋ ਰਿਹਾ, ਚਾਹੇ ਉਹ H1B ਆ ਤੇ ਚਾਹੇ ਹੁਣ ਸਟੂਡੈਂਟ ਜਿਹੜਾ ਉਹ ਵੀਜ਼ੇ ਦੇ ਨੂੰ ਲੈ ਕੇ ਆ। ਸੋ OPT ਕਹਿੰਦੇ ਵੀ ਪਹਿਲਾਂ ਹੀ ਇਹਨਾਂ ਦੀ ਨਜ਼ਰ ਦੇ ਵਿੱਚ ਸੀ। 2025 ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਸਟੂਡੈਂਟ ਜਿਹੜੇ ਫੋਰਨ ਸਟੂਡੈਂਟ ਵੀਜ਼ਾ ਆ ਉਹਦੇ ਵਿੱਚ ਕ੍ਰੈਕਡਾਊਨ ਕੀਤਾ ਸੀਗਾ, ਖਾਸ ਕਰਕੇ ਜਿਹੜੇ ਇੱਥੇ ਕੋਈ ਪ੍ਰਦਰਸ਼ਨ ਵਗੈਰਾ ਕਰਦੇ ਸੀ, ਪ੍ਰੋਟੈਸਟ ਵਗੈਰਾ ਕਰਦੇ ਸੀ, ਉਹਨਾਂ ਨੂੰ ਵੀ ਬਾਹਰ ਜਿਹੜਾ ਉਹ ਕੱਢਿਆ ਸੀਗਾ। ਸੋ ਅੱਜ ਜਿਹੜੇ ਟੌਡ ਲॉयਨਸ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਵੀ ਸਾਨੂੰ 10,000 ਪੋਟੈਂਸ਼ੀਅਲ ਫਰਾਡ ਦੇ ਕੇਸ ਜਿਹੜੇ ਸਟੂਡੈਂਟ ਵੀਜ਼ੇ ਪ੍ਰੋਗਰਾਮ ਦੇ ਨਾਲ ਸੰਬੰਧਿਤ ਪਤਾ ਲੱਗੇ ਆ, ਜਿਹੜੇ OPT ਦੇ ਨਾਲ ਜਿਹੜੇ ਉਹ ਯੂਜ਼ ਹੋ ਰਹੇ ਆ, ਤਾਂ ਜੋ ਕਹਿੰਦੇ ਵੀ ਹਾਇਰ ਪੇਡ ਅਮਰੀਕਨ ਕਾਲਜ ਗ੍ਰੈਜੂਏਟਸ ਆ ਉਹਨਾਂ ਨੂੰ ਕੰਪਨੀਆਂ ਜਿਹੜੀਆਂ ਉਹ ਨਾ ਹਾਇਰ ਕਰਨ ਤੇ ਇਹਨਾਂ ਨੂੰ ਸਸਤੇ ਭਾਅ ਦੇ ਉੱਤੇ ਹਾਇਰ ਕਰ ਲੈਂਦੀਆਂ ਆ। ਸੋ ਸਿਚੁਏਸ਼ਨ ਸਟੂਡੈਂਟ ਵੀਜ਼ੇ ਵਾਲਿਆਂ ਲਈ ਵੀ ਲੱਗਦਾ ਆ ਵੀ ਸਖਤ ਹੋਣ ਜਾ ਰਹੀ।